ਇੱਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1713 ਦੇ ਵਿੱਚ ਫਰੂਖਸੀਅਰ ਜਿਹੜਾ ਉਹ ਦਿੱਲੀ ਦਾ ਬਾਦਸ਼ਾਹ ਬਣਿਆ। ਉਸ ਤੋਂ ਪਹਿਲਾਂ ਬਹਾਦਰ ਸ਼ਾਹ ਜਿਹੜਾ ਉਹ ਆਲਮੋਸਟ ਪਾਗਲ ਹੋ ਕੇ ਮਰ ਗਿਆ। ਬਾਬਾ ਬੰਦਾ ਸਿੰਘ ਬਹਾਦਰ ਔਰ ਸਿੱਖਾਂ ਦਾ ਜਿਹੜਾ ਚੈਲੰਜ ਸੀ ਮੁਗਲ ਸਾਮਰਾਜ ਨੂੰ, ਉਸ ਨੂੰ ਕੰਟਰੋਲ ਨਹੀਂ ਕਰ ਸਕਿਆ। ਫਰੂਖਸੀਅਰ ਨੇ ਫਿਰ ਆਉਂਦਿਆਂ ਹੀ ਜ਼ੁਲਮਾਂ ਦੀ ਇੱਕ ਹਨੇਰੀ ਚਲਾਈ। ਸਿੱਖ ਜਿਹੜੇ ਨੇ ਰਿਟਰੀਟ ਕਰਕੇ ਜੰਗਲਾਂ ਨੂੰ ਚਲੇ ਗਏ, ਫਿਰ ਬਾਹਰ ਨਿਕਲੇ। ਪਰ ਅਲਟੀਮੇਟਲੀ 1715 'ਚ ਫਿਰ ਗੁਰਦਾਸ ਨੰਗਲ ਦੀ ਗੜੀ 'ਚ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀ ਸੈਂਕੜੇ ਸਿੱਖਾਂ ਦੇ ਨਾਲ ਘਿਰੇ ਜੀ, ਉੱਥੋਂ ਹੀ ਗ੍ਰਿਫਤਾਰ ਹੋਏ, ਉੱਥੇ ਹੀ ਸ਼ਹਾਦਤ ਹੋਈ। ਫਰੂਖਸੀਅਰ ਨੇ ਬੰਦਾ ਸਿੰਘ ਬਹਾਦਰ ਨੂੰ ਕਿਹਾ ਕਿ ਵੀ ਦੱਸ ਤੂੰ ਕਿਵੇਂ ਮਰਨਾ ਚਾਹੁੰਦਾ। ਬੰਦਾ ਸਿੰਘ ਨੇ ਕਿਹਾ ਸੀ ਕਿ ਤੂੰ ਦੱਸ ਤੂੰ ਕਿਵੇਂ ਮਰਨਾ ਚਾਹੁੰਦਾ। ਔਰ ਇਹ ਹਿਸਟੋਰੀਕਲ ਫੈਕਟ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਬਲਾਈਂਡ ਕਰਕੇ ਮਾਰਿਆ ਗਿਆ ਸੀ, ਬੜਾ ਟਾਰਚਰ ਕਰਕੇ। ਔਰ ਫਰੂਖਸੀਅਰ ਨੂੰ ਵੀ ਜਦੋਂ ਰਾਈਵਲਸ ਨੇ ਤਖਤੋਂ ਲਾਇਆ ਤਾਂ ਉਹਨੂੰ ਅੰਨਾ ਕਰ ਦਿੱਤਾ ਗਿਆ ਸੀ ਜੀ। 1820 ਦੇ ਵਿੱਚ ਕੰਵਰ ਨੌਨਿਹਾਲ ਸਿੰਘ ਦਾ ਜਨਮ ਹੋਇਆ। ਇਹ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ, ਮਹਾਰਾਜਾ ਖੜਕ ਸਿੰਘ ਮਹਾਰਾਣੀ ਚੰਦ ਕੌਰ ਦਾ ਬੇਟਾ। ਬੜਾ ਪ੍ਰੋਮਿਸਿੰਗ ਨੌਜਵਾਨ ਸੀ। ਲਗਭਗ 14 ਸਾਲ ਦੀ ਉਮਰ 'ਚ ਪੇਸ਼ਾਵਰ ਦਾ ਕਿਲ੍ਹਾ ਜਿਹੜਾ ਕਿ 1834 'ਚ ਕੰਕਰ ਹੋਇਆ, ਉਸ ਦੇ ਵਿੱਚ ਵੀ ਇਹਦਾ ਰੋਲ ਸੀ। ਲੇਕਿਨ ਬਾਅਦ 'ਚ ਇਹ ਡੋਗਰਿਆਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋਇਆ, ਆਪਣੇ ਪਿਓ ਨੂੰ ਹੀ ਕੈਦ ਕੀਤਾ ਔਰ ਆਪ ਬੈਠ ਗਿਆ। ਲੇਕਿਨ ਬਹੁਤ ਜਲਦੀ ਡੋਗਰਿਆਂ ਨੇ ਜਦੋਂ ਪਿਓ ਦੀ ਮੌਤ ਹੋਈ ਤੇ ਇਹ ਸੰਸਕਾਰ ਕਰਕੇ ਮੁੜ ਰਿਹਾ ਸੀ ਤੇ ਇੱਕ ਡਿਓੜੀ ਦੇ ਲਾਗਿਓਂ ਲੰਘਾ, ਉਹਦਾ ਛੱਜਾ ਸੁੱਟ ਕੇ ਹੀ ਉਹਨੂੰ ਫਿਰ ਪਾਲਕੀ ਚੁੱਕ ਕੇ ਅੰਦਰ ਲੈ ਗਏ ਤੇ ਡੋਗਰਿਆਂ ਨੇ ਪੱਥਰ ਮਾਰ ਕੇ ਅੰਦਰ ਮਾਰ ਦਿੱਤਾ ਉਸ ਨੂੰ ਜੀ। 1861 'ਚ ਮਹਾਰਾਣੀ ਜਿੰਦਾਂ ਕਈ ਸਾਲਾਂ ਬਾਅਦ 13-14 ਸਾਲ ਬਾਅਦ ਆਪਣੇ ਪੁੱਤਰ ਦਲੀਪ ਜਿਹੜੀ ਕਿ ਨੇਪਾਲ ਚਲੀ ਗਈ ਸੀ, ਜਿਹੜੀ ਹੈ ਉੱਥੋਂ ਕਿਲ੍ਹੇ 'ਚੋਂ ਨਿਕਲ ਕੇ ਪੂਰਾ ਆਪਣਾ ਭੇਸ ਬਦਲ ਕੇ ਤੇ ਦਲੀਪ ਸਿੰਘ ਨੂੰ ਈਸਾਈ ਬਣਾ ਕੇ ਇੰਗਲੈਂਡ ਲੈ ਗਏ ਸੀ। ਫਿਰ ਕਲਕੱਤੇ ਦੇ ਵਿੱਚ ਬੜੇ ਸਾਲਾਂ ਬਾਅਦ ਉਸ ਦੇ ਤਰਲੇ ਮਿੰਨਤਾਂ ਤੋਂ ਬਾਅਦ ਜਿਹੜੀ ਹੈ ਮੁਲਾਕਾਤ ਹੋਈ। ਪਹਿਲੀ ਵਾਰ ਉਹ ਮਿਲੀ। ਉਦੋਂ ਤੱਕ ਉਹਦੀਆਂ ਅੱਖਾਂ ਦੀ ਰੌਸ਼ਨੀ ਵੀ ਜਾ ਚੁੱਕੀ ਸੀ। ਉਸ ਨੇ ਉਹਦੇ ਸਿਰ ਵੱਲ ਆਪਣਾ ਹੱਥ ਚੁੱਕਿਆ ਤੇ ਸਿਰ ਤੇ ਜੂੜਾ ਨਾ ਦੇਖ ਕੇ ਭੁੱਬੀ ਮਾਰ ਕੇ ਰੋਈ ਜੀ। ਉਹਨੇ ਕਿਹਾ ਮੇਰਾ ਪਤੀ ਚਲਾ ਗਿਆ, ਮੈਂ ਪੰਜਾਬ ਦਾ ਰਾਜ ਭਾਗ ਚਲਾ ਗਿਆ, ਮੈਂ ਕੈਦ 'ਚ ਰਹੀ, ਮੈਂ ਦੁੱਖ ਝੱਲੇ ਨੇ, ਪਰ ਮੈਨੂੰ ਇਸ ਤੋਂ ਵੱਡਾ ਕੋਈ ਮੈਨੂੰ ਦੁੱਖ ਨਹੀਂ ਹੈ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਸਿੱਖੀ ਦੇ ਵਿਰਸੇ ਤੋਂ ਜਿਹੜਾ ਉਹ ਦੂਰ ਚਲਾ ਗਿਆ। ਸੋ ਇਹ ਹਿਸਟੋਰੀਕਲ ਦਿਨ ਹੈ ਜੀ। 1956 'ਚ ਅੱਜ ਦੇ ਦਿਨ ਅਕਾਲੀ ਦਲ ਨੇ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀ ਕਾਨਫਰੰਸ ਕੀਤੀ। ਕਾਂਗਰਸ ਨੇ ਵੀ ਕਾਨਫਰੰਸ ਰੱਖੀ ਹੋਈ ਸੀ ਔਰ ਭਾਰਤੀ ਜਨ ਸੰਘ ਨੇ ਜਿਹੜਾ ਮਹਾਂ ਪੰਜਾਬ ਦੀ ਮੰਗ ਸੀ ਉਹਨਾਂ ਦੀ ਕਿ ਜੀ ਬਾਕੀ ਰਾਜਸਥਾਨ ਦੂਜੇ ਵੀ ਮਿਲਾ ਦਿਓ ਪੰਜਾਬ 'ਚ ਤਾਂ ਕਿ ਸਿੱਖਾਂ ਦੀ ਆਬਾਦੀ ਬਿਲਕੁਲ ਹੀ 10% ਤੋਂ ਵੀ ਥੱਲੇ ਕਰ ਦਿਓ। ਸੋ ਕਾਂਗਰਸ ਦੀ ਕਨਵੈਨਸ਼ਨ 'ਚ ਲੱਖ ਦੇ ਕਰੀਬ ਲੋਕ ਇਕੱਠੇ ਹੋਏ। ਜਨ ਸੰਘ ਦੀ ਜਿਹੜੀ ਸੀ 70,000, ਪਰ ਅਕਾਲੀਆਂ ਦੀ ਕਾਨਫਰੰਸ ਦੇ ਵਿੱਚ 5 ਲੱਖ ਤੋਂ ਜ਼ਿਆਦਾ ਸਿੱਖ, ਜਿੱਥੋਂ ਜਲੂਸ ਸ਼ੁਰੂ ਹੋਣਾ ਸੀ ਅਜੇ ਉੱਥੋਂ ਸ਼ੁਰੂ ਨਹੀਂ ਸੀ ਹੋਇਆ ਤੇ ਜਿੱਥੇ ਮੁੱਕਣਾ ਸੀ ਉੱਥੋਂ ਤੱਕ ਲੋਕ ਜਿਹੜੇ ਨੇ ਪਹਿਲਾਂ ਉਹ ਪੂਰੀ ਭੀੜ ਜਿਹੜੀ ਆ ਉੱਥੇ ਇਕੱਠੀ ਹੋਈ ਸੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 660 BC 'ਚ ਅੱਜ ਦੇ ਦਿਨ ਜਾਪਾਨ ਦਾ ਮੁੱਢ ਵੱਜਿਆ। 1752 'ਚ ਪਹਿਲਾ ਅਮਰੀਕਾ ਦਾ ਹਸਪੀਟਲ ਪੈਨਸਿਲਵੇਨੀਆ ਹਸਪੀਟਲ ਦੇ ਨਾਂ ਥੱਲੇ ਖੁੱਲ੍ਹਿਆ। 1814 'ਚ ਨਾਰਵੇ ਨੇ ਸਵੀਡਨ ਤੋਂ ਆਪਣੀ ਆਜ਼ਾਦੀ ਦਾ ਐਲਾਨ ਕੀਤਾ, ਨਹੀਂ ਤਾਂ ਨਾਰਵੇ ਜਿਹੜਾ ਇਹ ਸਵੀਡਨ ਦਾ ਹੀ ਹਿੱਸਾ ਸੀ। 1826 'ਚ ਲੰਡਨ ਯੂਨੀਵਰਸਿਟੀ ਦੀ ਨੀਂਹ ਰੱਖੀ ਗਈ। 1852 'ਚ ਹੀ ਪਹਿਲੀ ਪਬਲਿਕ ਫੀਮੇਲ ਟਾਇਲਟ ਲੰਡਨ ਦੇ ਵਿੱਚ ਕਾਇਮ ਹੋਈ ਜੀ। 1854 'ਚ ਸਾਰੀਆਂ ਅਮਰੀਕਾ ਦੀਆਂ ਗਲੀਆਂ ਕੋਲ ਗੈਸ ਦੇ ਨਾਲ ਪਹਿਲੀ ਵਾਰੀ ਉਹਨਾਂ ਨੂੰ ਗਲੀਆਂ ਨੂੰ ਰੋਸ਼ਨਾਇਆ ਗਿਆ। 1953 'ਚ ਰਸ਼ੀਆ ਨੇ ਇਜ਼ਰਾਈਲ ਨਾਲੋਂ ਆਪਣੇ ਡਿਪਲੋਮੈਟਿਕ ਰਿਲੇਸ਼ਨ ਤੋੜੇ ਕਿਉਂਕਿ ਉਹਨਾਂ ਨੇ ਫਲਸਤੀਨੀਆਂ ਦੇ ਉੱਤੇ ਹਮਲੇ ਜਾਰੀ ਰੱਖੇ ਸੀ। 1963 'ਚ CIA ਜਿਹੜੀ ਪਹਿਲਾਂ ਬਾਹਰਲੇ ਦੇਸ਼ਾਂ ਦੀ ਇੰਟੈਲੀਜੈਂਸ ਕਰਨ ਲਈ ਸੀ, ਉਹਦਾ ਡੋਮੈਸਟਿਕ ਵਿੰਗ ਵੀ ਖੋਲ੍ਹਿਆ ਗਿਆ। 1975 'ਚ ਟੋਰੀ ਪਾਰਟੀ, ਕੰਜ਼ਰਵੇਟਿਵ ਪਾਰਟੀ ਇੰਗਲੈਂਡ ਦੀ, ਮਾਰਗਰੇਟ ਥੈਚਰ ਉਹਦੀ ਪ੍ਰੈਜ਼ੀਡੈਂਟ ਬਣੀ। ਉਹੀ ਥੈਚਰ ਹੈ ਜਿਹਨੇ ਇੰਦਰਾ ਗਾਂਧੀ ਨਾਲ ਕੋਆਪਰੇਟ ਕੀਤਾ ਫਰਵਰੀ 1984 'ਚ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਜੀ। 1978 ਦੇ ਵਿੱਚ ਚਾਈਨਾ ਨੇ ਪਹਿਲੀ ਵਾਰ ਅਰਿਸਟੋਟਲ, ਸ਼ੈਕਸਪੀਅਰ ਔਰ ਚਾਰਲਸ ਡਿਕਨਸ ਦੀਆਂ ਕਿਤਾਬਾਂ ਤੋਂ ਪਾਬੰਦੀ ਹਟਾਈ। 1990 ਦੇ ਵਿੱਚ ਨੈਲਸਨ ਮੰਡੇਲਾ 27 ਸਾਲ ਦੀ ਕੈਦ ਤੋਂ ਬਾਅਦ ਸਾਊਥ ਅਫਰੀਕਾ ਦੀ ਜੇਲ੍ਹ 'ਚੋਂ ਰਿਹਾਅ ਹੋਏ ਔਰ 1991 ਦੇ ਵਿੱਚ ਇੱਕ ਆਰਗੇਨਾਈਜੇਸ਼ਨ ਜਿਹਨੂੰ UNPO ਕਹਿੰਦੇ ਨੇ, ਅਨਰਿਪਰੈਜ਼ੈਂਟਡ ਨੇਸ਼ਨਸ ਐਂਡ ਪੀਪਲਸ ਆਰਗੇਨਾਈਜੇਸ਼ਨ,
ਇਹ ਹੋਂਦ ਦੇ ਵਿੱਚ ਆਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਸ਼ਿਵ ਸੈਨਾ ਦੇ ਆਗੂ ਉद्धਵ ਠਾਕਰੇ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸੁਨਾਮੀ ਮੋਦੀ ਲਹਿਰ ਤੋਂ ਵੱਡੀ ਹੈ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਇਸ ਬਾਰੇ? ਦੇਖੋ, ਸ਼ੇਕਸਪੀਅਰ ਦੀ ਇੱਕ ਕੋਟ ਹੈ ਕਿ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ, ਕਿ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਹੈ ਤੇ ਉਸ ਦਾ ਫਿਰ ਹੁਕਮ ਨਹੀਂ ਚੱਲ ਰਿਹਾ ਹੁੰਦਾ, ਉਹਦੀ ਜਿਹੜੀ ਔ ਹੁੰਦਾ ਹੈ, ਮੈਜੈਸਟੀ ਹੁੰਦੀ ਹੈ, ਤਾਕਤ ਦਾ ਇੱਕ ਤੇਜ ਪ੍ਰਤਾਪ ਹੁੰਦਾ ਹੈ, ਫਲੀ ਹੁੰਦਾ, ਦੌੜ ਰਹਿੰਦਾ, ਉਹ ਤੋਂ ਦੌੜ ਜਾਂਦਾ ਜੀ। ਸੋ ਅਸੀਂ ਸਮਝਦੇ ਹਾਂ ਵੀ ਮੋਦੀ ਦੇ ਬੇਸ਼ੱਕ ਹੁਣ ਮੰਦਰ ਬਣਾਈ ਜਾਣ, ਲੇਕਿਨ ਇਹਨਾਂ 8-9-10 ਮਹੀਨਿਆਂ ਬਾਅਦ ਜੋ ਦਿੱਲੀ ਚੋਣ ਨਤੀਜੇ ਆਏ ਨੇ ਉਹਦੇ ਥੱਲੇ ਮੋਦੀ ਦਾ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ, ਕਿ ਉਹਦੀ ਮੈਜੈਸਟੀ ਹੁਣ ਦੌੜ ਰਹੀ ਹੈ। ਇਸ ਲਈ ਅੰਗਰੇਜ਼ੀ 'ਚ ਕਹਿੰਦੇ ਨੇ ਪੌਟ ਸ਼ਾਟ। ਸੋ ਸਾਰੇ ਜਿਹੜੇ ਨੇ ਉਹ ਆਪਣੇ ਨਿਸ਼ਾਨਾ ਲਾ ਰਹੇ ਨੇ। ਹੁਣ ਇਹੀ ਗੱਲ ਉद्धਵ ਠਾਕਰੇ ਨੇ ਕਹੀ। ਉਹਨਾਂ ਨੇ ਜਿਹੜੇ ਸਾਹਮਣਾ ਉਹਨਾਂ ਦਾ ਪੇਪਰ ਹੈ ਜਿਹਦੇ 'ਚੋਂ ਐਡੀਟੋਰੀਅਲ ਲਿਖਦੇ ਨੇ, ਉਹਦੇ 'ਚ ਵੀ ਲਿਖਿਆ, ਬਿਆਨ ਵੀ ਆਇਆ। ਈਵਨ ਉद्धਵ ਠਾਕਰ ਦੇ ਮੁੰਡੇ ਨੇ ਵੀ ਇੱਕ ਟਵੀਟ ਪਹਿਲਾਂ ਕੀਤਾ 2-4 ਦਿਨ ਪਹਿਲਾਂ ਕਿ ਜੀ ਅਸੀਂ ਵਧਾਈ ਦਿੰਦੇ ਹਾਂ ਅਰਵਿੰਦ ਕੇਜਰੀਵਾਲ ਨੂੰ। ਔਰ ਉद्धਵ ਠਾਕਰੇ ਨੇ ਕਿਹਾ, ਕਹਿੰਦਾ ਵੀ ਇਹ ਮੋਦੀ ਦੀ ਹਾਰ ਹੈ। ਉਹਨੇ ਕਿਹਾ ਜੀ ਇਹ ਕਿਰਨ ਬੇਦੀ ਦਾ ਵੀ ਕੋਈ ਦੋਸ਼ ਨਹੀਂ। ਫਿਰ ਉਹਨੇ ਮੋਦੀ ਨੂੰ ਕਿਹਾ ਜੀ ਇਹ ਆਪਣਾ ਹੁਣ ਦੇਖੋ ਤੁਹਾਡੀ ਅਸਲੀਅਤ ਕੀ ਹੈ। ਫਿਰ ਉਹਨੇ ਕਿਹਾ ਜੀ ਇਹ ਜਿਹੜਾ ਆਮ ਆਦਮੀ ਪਾਰਟੀ ਦੀ ਸੁਨਾਮੀ ਆਈ ਇਹ ਮੋਦੀ ਵੇਵ ਤੋਂ ਵੱਡੀ ਹੈ। ਵੇਵ ਤਾਂ ਹੁਣ ਲਹਿਰ ਹੁੰਦੀ ਹੈ ਨਾ, ਪਾਣੀ ਉੱਠਿਆ ਉਹਦੇ 'ਚ ਹੀ ਆ ਜਾਂਦਾ, ਸੁਨਾਮੀ ਤਾਂ ਲੈ ਜਾਂਦੀ ਹੈ ਰੋੜ ਕੇ, ਕਿ ਵੀ ਇਹ ਸੁਨਾਮੀ ਸੀ, ਇਹਦੀ ਇੱਕ ਤਰੰਗ ਸੀ। ਸੋ ਕੁੱਲ ਮਿਲਾ ਕੇ ਹੁਣ ਉਹ ਬੀਜੇਪੀ ਵੀ ਪੱਟੀ ਹੈ ਮਹਾਰਾਸ਼ਟਰ 'ਚ। ਹਾਲਾਂ ਹੁਣ ਇਹਦੀ ਪਾਰਟੀ ਸਰਕਾਰ ਬਣਾਈ ਹੋਈ ਹੈ ਬੀਜੇਪੀ ਦੇ ਨਾਲ। ਉਹ ਕਹਿੰਦੇ ਜੇ ਇੰਨੀ ਅਣਖ ਹੈ ਤੁਹਾਨੂੰ ਤੇ ਅਸਤੀਫਾ ਦੇ ਦਿਓ। ਉਹਨੇ ਕਿਹਾ ਜੀ ਇਹ ਦੇਖਾਂਗੇ ਅਸੀਂ ਕੀ ਕਰਨਾ ਹੈ, ਪਰ ਇਹ ਜਿਹੜਾ ਮੋਦੀ ਦੀ ਡਿਫੀਟ ਹੋ ਗਈ। ਔਰ ਇਹ ਮਤ ਸਮਝੋ ਕਿ ਵੀ ਤੁਹਾਡੀ ਜਿਹੜੀ ਹੈ ਤੁਸੀਂ ਲੋਕਾਂ ਨੂੰ ਥੋੜ੍ਹੀ ਦੇਰ ਬੇਵਕੂਫ ਬਣਾ ਸਕਦੇ ਹੋ, ਪਰ ਲੰਬਾ ਵਕਤ ਜਿਹੜਾ ਹੈ ਉਹ ਤੁਹਾਨੂੰ ਆਪਣੀਆਂ ਬਿਆਨਬਾਜ਼ੀਆਂ ਨਾਲ ਨਹੀਂ, ਆਪਣੀਆਂ ਐਕਸ਼ਨਸ ਦੇ ਨਾਲ ਦਿਖਾਉਣਾ। ਸੋ ਹੁਣ ਜਿਹੜੀ ਬਾਲ ਠਾਕਰੇ ਜਿਹਨੇ ਬਣਾਇਆ ਸ਼ਿਵ ਸੈਨਾ, ਜਿਹਨਾਂ ਦਾ ਆਪਣਾ ਕੰਮ ਪੈਸੇ ਉਗਰਾਉਣਾ ਹੈ ਤੇ ਤਾਕਤ ਦੀ ਭੁੱਖ ਹੈ, ਉਹ ਵੀ ਔਰ ਹਿੰਦੂਤਵਾ ਦੇ ਉਹਨਾਂ ਨੂੰ ਬੜੇ ਵੱਡੇ ਜਿਹੜੇ ਆ ਉਹ ਲੰਬਰਦਾਰ ਬਣਾ ਕੇ ਪ੍ਰੈਜ਼ੈਂਟ ਕੀਤਾ ਜਾਂਦਾ ਜੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ। ਪਰ ਮੈਂ ਕਈ ਵਾਰੀ ਕੱਲ੍ਹ ਵੀ ਮੈਂ ਪੁੱਛਿਆ ਸੀ ਇੱਕ ਦੋ ਜਿਹੜੇ ਸਿਆਣੇ ਨੇ, ਮੈਂ ਕਿਹਾ ਜੀ ਹੁਣ ਇਹ ਦੇਖੋ ਕਿ ਵੀ ਦੁਸ਼ਮਣ ਕੀ ਕਰੇਗਾ ਜੀ, ਕਿ ਵੀ ਉਹ ਤਾਂ ਹੋ ਗਿਆ, RSS ਨੂੰ ਧੱਕਾ ਲੱਗਾ, ਮੋਦੀ ਅਮਿਤ ਸ਼ਾਹ ਦੀ ਹੰਕਾਰੀ ਜੋੜੀ ਥੱਲੇ ਡਿੱਗ ਪਈ, ਬਟ ਹਾਊ ਦੇ ਵਿਲ ਰਿਐਕਟ। ਔਰ ਮੈਨੂੰ ਇਹ ਲੱਗਦਾ ਵੀ ਇਹਨਾਂ ਦਾ ਨਜ਼ਲਾ ਆਉਣ ਵਾਲੇ ਪੀਰੀਅਡ 'ਚ ਫਿਰ ਘੱਟ ਗਿਣਤੀਆਂ ਦੇ ਉੱਤੇ ਡਿੱਗੇਗਾ। ਕੋਈ ਹੋਰ ਖਤਰਨਾਕ ਨੀਤੀਆਂ ਲੈ ਕੇ ਸਾਹਮਣੇ ਹੋਣਗੇ ਕਿ ਵੀ ਸਰਕਾਰ ਰਹਿਣੀ ਹੈ ਕਿ ਨਹੀਂ ਰਹਿਣੀ, ਲੰਬਾ ਵਕਤ 5 ਸਾਲ ਤਾਂ ਕੱਢਣਗੇ, ਉਹ ਤਾਂ ਮੈਜੋਰਿਟੀ ਹੈ। ਸੋ ਉਸ ਦੌਰਾਨ ਇਹ ਆਪਣਾ ਹੋਰ ਵੀ ਜਿਹੜਾ ਹਿੰਦੂਤਵਾ ਦਾ ਇਹਨਾਂ ਦਾ ਦਮਨ ਚੱਕਰ ਹੈ ਉਸ ਨੂੰ ਤੇਜ਼ੀ ਦੇ ਨਾਲ ਇਹ ਤੋਰਨਗੇ ਜੀ। ਸੋ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਗਤ ਨਾਮਦੇਵ ਜੀ ਦਾ ਸ਼ਬਦ ਪ੍ਰਭਾਤੀ ਰਾਗ ਦੇ ਵਿੱਚ ਉਸ ਨੂੰ ਚੁਣਿਆ ਜੀ। ਇਹ ਸ਼ਬਦ ਹੈ, ਆਦ ਜੁਗਾਦ ਜੁਗਾਦ ਜੁਗੋ ਜੁਗ ਤਾਂਕਾ ਅੰਤ ਨਾ ਜਾਣਿਆ, ਸਰਬ ਨਿਰੰਤਰ ਰਾਮ ਰਿਹਾ ਰਵ ਐਸਾ ਰੂਪ ਬਖਾਨੇ, ਗੋਬਿੰਦ ਗਾਜੈ ਸ਼ਬਦ ਵਾਜੈ ਆਨੰਦ ਰੂਪੀ ਮੇਰੋ ਰਾਮਈਆ, ਬਾਵਨ ਬੀਖੂ ਬਾਨੈ ਬੀਖੇ ਬਾਸ ਤੇ ਸੁਖ ਲਾਗਿਲਾ, ਸਰਬੇ ਆਦ ਪਰਮਲਾਦੀ ਕਾਸਟ ਚੰਦਨ ਭਈਲਾ, ਤੁਮਕ ਚੇ ਪਾਰਸ ਹਮ ਚੇ ਲੋਹਾ ਸੰਗੇ ਕੰਚਨ ਭਈਲਾ, ਤੂ ਦਇਆਲ ਰਤਨ ਲਾਲ ਨਾਮਾ ਸਾਚ ਸਮਾਇਲਾ। ਇਸ 'ਚ ਮਰਾਠੀ ਜ਼ਬਾਨ, ਕਿਉਂਕਿ ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਸਨ, ਮਰਾਠੀ ਜ਼ਬਾਨ ਦੇ ਵੀ ਸ਼ਬਦ ਨੇ। ਔਰ ਬਿਗਨਿੰਗ ਹੈ, ਆਦ ਜੁਗਾਦ ਜੁਗਾਦ ਜੁਗੋ ਜੁਗ, ਕਿ ਉਹ ਨਿਰੰਕਾਰ ਸ਼ੁਰੂ ਦੇ ਵਿੱਚ ਵੀ ਸੀ, ਆਦ ਬਿਗਨਿੰਗ 'ਚ ਕਹਿੰਦੇ ਨੇ। ਜੁਗਾਦ ਹੁੰਦਾ ਜੁਗਾਦ, ਜੁਗਾਂ ਤੋਂ ਵੀ ਪਹਿਲਾਂ ਸੀ, ਪ੍ਰੀਮੋਵਲ ਏਜ, ਤੇ ਆਲ ਥਰੂ ਦਾ ਏਜਿਸ, ਆਦ ਜੁਗਾਦ ਜੁਗਾਦ ਜੁਗੋ ਜੁਗ ਤਾਂਕਾ ਅੰਤ ਨਾ ਜਾਣੇ। ਉਹ ਜੁਗਾਂ ਦੇ ਬਣਨ ਤੋਂ ਪਹਿਲਾਂ ਵੀ ਸੀ, ਬਿਗਨਿੰਗ 'ਚ ਵੀ ਸੀ, ਔਰ ਉਸ ਦਾ ਕਿਸੇ ਨੇ ਕਦੇ ਅੰਤ ਨਹੀਂ ਪਾਇਆ। ਉਹ ਇਨਫਿਨਿਟ ਇਨਫਿਨਿਟ ਇਨਫਿਨਿਟ, ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨਾ, ਦੇਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਕਾਰ, ਅੰਤ ਨਾ ਜਾਪੈ। ਇਹ ਹੈ ਇਨਫਿਨਿਟ ਇਨਫਿਨਿਟ ਇਨਫਿਨਿਟ, ਇਹਦਾ ਕੋਈ ਅੰਤ ਨਹੀਂ ਪਾਇਆ। ਸਰਬ ਨਿਰੰਤਰ ਰਾਮ ਰਿਹਾ ਰਵ, ਕਿ ਸਾਰਿਆਂ ਦੇ ਵਿੱਚ ਹੀ ਉਹ ਰਾਮ ਰਮਿਆ ਹੋਇਆ, ਦਸ਼ਰਥ ਦਾ ਬੇਟਾ ਨਹੀਂ, ਰੱਬ ਸਭ ਦੇ ਵਿੱਚ ਰਵਿਆ ਹੋਇਆ, ਹਰ ਇੱਕ ਦੇ ਵਿੱਚ ਮੌਜੂਦ ਹੈ।
ਐਸਾ ਰੂਪ ਬਖਾਨਿਆ। ਉਹਦੀ ਜੇ ਕੋਈ ਸ਼ਕਲ ਹੈ ਰੱਬ ਦੀ ਤੇ ਉਹ ਇਹ ਹੈ ਕਿ ਸਾਰਿਆਂ ਦੇ ਵਿੱਚ ਰਵਿਆ ਹੋਣਾ। ਸਹਸ ਤਵ ਨੈਣ ਨਨਾ ਨੈਣ ਹੈ ਤੋਹੇ ਕੋ, ਸਹਸ ਮੂਰਤ ਨਨਾ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਮਿਨ, ਸਹਸ ਤਵ ਗੰਧ ਇਵ ਚਲਤ। ਹੁਣ ਕਿ ਤੇਰੀਆਂ ਹਜ਼ਾਰਾਂ ਹੀ ਅੱਖਾਂ ਨੇ, ਸਹਸ ਤਵ ਨੈਣ ਨਨਾ ਨੈਣ ਹੈ ਤੋਹੇ ਕੋ, ਪਰ ਇਹ ਕੋਈ ਨਹੀਂ ਹੈ ਕਿਉਂਕਿ ਸਾਰੀਆਂ ਮੂਰਤਾਂ ਜਿਹੜੀਆਂ ਬਣਾਈਆਂ ਤੇਰੀਆਂ ਨੇ, ਉਹ ਤੇਰੀਆਂ ਹੀ ਅੱਖਾਂ ਨੇ, ਤੇਰੀਆਂ ਹੀ ਉਹ ਸੁਗੰਧੀਆਂ ਨੇ, ਤੇਰੇ ਹੀ ਉਹ ਪੈਰ ਨੇ। ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸੋ ਇਹੀ ਭਗਤ ਜੀ ਕਹਿੰਦੇ ਨੇ ਕਿ ਭਾਈ ਐਸਾ ਰੂਪ ਬਖਾਨਿਆ, ਇਹ ਉਸ ਦਾ ਰੂਪ ਹੈ। ਗੋਬਿੰਦ ਗਾਜੈ ਸ਼ਬਦ ਬਾਜੈ, ਕਿ ਹੁਣ ਜਦੋਂ ਸ਼ਬਦ ਵੱਜੇਗਾ, ਸ਼ਬਦ ਦੀ ਪੁਕਾਰ ਹੋਏਗੀ, ਸ਼ਬਦ ਦਾ ਸਿਮਰਨ ਹੋਏਗਾ, ਸ਼ਬਦ ਦੀ ਝਨਕਾਰ ਹੋਏਗੀ ਤੇ ਗੋਬਿੰਦ ਗਾਜੈ, ਕਿ ਨਿਰੰਕਾਰ ਜਿਹੜਾ ਉਹ ਪ੍ਰਗਟ ਹੋਏਗਾ, ਸਾਹਮਣੇ ਆਏਗਾ। ਕਿਉਂਕਿ ਸੁਰਤ ਦਾ ਸ਼ਬਦ ਦੇ ਨਾਲ ਹੀ ਮੇਲ ਹੈ, ਤੇ ਜਦੋਂ ਸੁਰਤ ਸ਼ਬਦ ਦਾ ਮੇਲ ਹੁੰਦਾ ਤੇ ਗੋਬਿੰਦ ਗਾਜੇ, ਨਿਰੰਕਾਰ ਜਿਹੜਾ ਉਹ ਗੱਜਦੇ। ਆਨੰਦ ਰੂਪੀ ਮੇਰੋ ਰਾਮਈਆ, ਕਿ ਜਦੋਂ ਉਹਨੇ ਗੱਜਣਾ ਤੇ ਉਹ ਆਨੰਦ ਰੂਪ, ਉਹ ਬਲਿਸਫੁਲ, ਉਸ ਸਤਚਿਤ ਆਨੰਦ ਵਾਲਾ ਨਿਰੰਕਾਰ ਜਿਹੜਾ ਹੈ ਮੇਰਾ ਰਾਮਈਆ, ਮੇਰਾ ਪਿਆਰਾ, ਉਹ ਹੈ ਹੀ ਆਨੰਦ ਰੂਪ ਹੈ। ਫਿਰ ਉਹਨਾਂ ਨੇ ਫਰਮਾਇਆ ਕਿ 52 ਬੀਖੂ ਬਾਨੇ ਬੀਖੂ ਬਾਸ ਤੇ ਸੁਖ ਲਾਗਿਲਾ, ਕਿ ਜੰਗਲ ਦੇ ਵਿੱਚ ਇੱਕ ਦਰਖਤ ਚੰਦਨ ਦਾ ਹੁੰਦਾ ਹੈ ਮੰਨ ਲਓ, ਤੇ ਉਹਦੀ ਖੁਸ਼ਬੂ ਨਾਲ ਬਾਕੀ ਦੇ ਦਰਖਤ ਵੀ ਜਿਹੜੇ ਉਹ ਚੰਦਨ ਦੀ ਖੁਸ਼ਬੂ, ਕਿਉਂਕਿ ਉਹ ਜਦੋਂ ਖੁਸ਼ਬੂ ਜਾਂਦੀ ਹੈ, ਬਾਕੀ ਜਿਹੜੇ ਚੰਦਨ ਦੇ ਦਰਖਤ ਨਹੀਂ ਵੀ ਨੇ ਉਹਨਾਂ ਦੀ ਲੱਕੜ ਚੋਂ ਵੀ ਚੰਦਨ ਦੀ ਸਮੈਲ ਆਉਂਦੀ ਹੈ ਜੀ। ਸੋ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਜਿਹੜੇ ਚੰਦਨ ਦੇ ਨੇੜੇ ਰਹਿੰਦੇ ਨੇ ਉਹਨਾਂ 'ਚ ਵੀ ਚੰਦਨ ਵਾਲੀ ਖੁਸ਼ਬੂ ਹੈ। 52 ਬੀਖੂ ਬਾਨੇ ਬੀਖੂ, ਇਹ ਚਾਰੇ ਪਾਸੇ ਇਹ 52 ਉਹਦੀ ਉਸ ਦੀ ਖੁਸ਼ਬੂ ਚੰਦਨ ਦੀ ਚਾਰੇ ਪਾਸੇ ਫੈਲੀ ਹੋਈ ਹੈ, ਔਰ ਬਾਕੀ ਜੰਗਲ ਦੇ ਦਰਖਤ ਵੀ ਉਸ ਖੁਸ਼ਬੂ 'ਚ ਨੇ। ਸਰਬੇ ਆਦ ਪਰਮਲਾਦੀ ਕਾਸਟ ਚੰਦਨ ਪੋਇਲਾ, ਕਾਸਟ ਕਹਿੰਦੇ ਨੇ ਲੱਕੜ ਨੂੰ, ਕਿ ਇਸੇ ਤਰ੍ਹਾਂ ਜਿਵੇਂ ਚੰਦਨ ਦੇ ਇੱਕ ਦਰਖਤ ਸਾਰਿਆਂ ਨੂੰ ਚੰਦਨ ਬਣਾ ਦਿੰਦਾ ਹੈ, ਇਸੇ ਤਰ੍ਹਾਂ ਨਿਰੰਕਾਰ ਉਹ ਖੁਸ਼ਬੂ ਹੈ, ਨਿਰੰਕਾਰ ਉਹ ਬਲੈਸਿੰਗ ਹੈ। ਕਾਸਟ ਚੰਦਨ ਪਈਲਾ, ਕਿ ਅਸੀਂ ਜਿਹੜੀ ਲੱਕੜ ਹੈ ਉਹ ਵੀ ਨਿਰੰਕਾਰ ਦੀ ਯਾਦ, ਨਿਰੰਕਾਰ ਦੇ ਪਿਆਰ, ਨਿਰੰਕਾਰ ਦੀ ਸੰਗਤ ਦੇ ਵਿੱਚ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਬੰਦਾ ਰੱਬ ਦੀ ਬਖਸ਼ਿਸ਼ ਨਾਲ ਉਹ ਜਿਹਾ ਬਣ ਜਾਂਦਾ। ਤੇ ਅਖੀਰ 'ਚ ਭਗਤ ਜੀ ਕਹਿੰਦੇ ਨੇ ਤੁਮੈ ਚੇ ਪਾਰਸ ਹਮ ਚੇ ਲੋਹਾ, ਸੰਗੇ ਕੰਚਨ ਭਈਲਾ। ਪਾਰਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੱਕ ਐਸੀ ਧਾਤੂ ਹੈ ਜਿਹਦੇ ਨਾਲ ਜੇ ਲੋਹੇ ਨੂੰ ਛੁਆ ਦਿਓ, ਉਹਨੂੰ ਫਿਲਾਸਫਰ ਸਟੋਨ ਵੀ ਕਹਿੰਦੇ ਨੇ, ਤੇ ਉਹ ਸੋਨਾ ਬਣ ਜਾਂਦੇ ਨੇ। ਸੋ ਭਗਤ ਜੀ ਕਹਿੰਦੇ ਨੇ, ਹੇ ਨਿਰੰਕਾਰ ਤੂੰ ਪਾਰਸ ਹੈ, ਮੈਂ ਲੋਹ ਹਾਂ, ਤੇ ਤੇਰੇ ਨਾਲ ਲੱਗ ਕੇ ਹੀ ਮੈਂ ਸੋਨਾ ਬਣ ਗਿਆ। ਤੂੰ ਦਇਆਲ ਰਤਨ ਲਾਲ, ਦਇਆਲ ਮਰਸੀਫੁਲ, ਰਤਨ ਜੂਲ, ਲਾਲ ਜੈਮ, ਕਿ ਤੂੰ ਜੈਮ ਹੈ, ਤੂੰ ਜੂਲ ਹੈ, ਤੂੰ ਦਇਆਲੂ ਹੈ। ਨਾਮਾ ਸਾਚ ਸਮਾਇਲਾ, ਔਰ ਤੇਰੀ ਬਖਸ਼ਿਸ਼ ਦੇ ਨਾਲ ਨਾਮਦੇਵ ਜਿਹੜਾ ਹੈ ਉਹ ਸੱਚ ਦੇ ਵਿੱਚ ਸਮਾ ਗਿਆ ਹੈ, ਸੱਚ ਦਾ ਰੂਪ ਹੋ ਗਿਆ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।